व्यूअर्स ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਪਿਛਲੇ ਇਸ ਲੰਘੇ ਵੀਕਐਂਡ ਤੇ ਦੋ ਖਬਰਾਂ ਸਾਡੇ ਸਾਹਮਣੇ ਆਈਆਂ ਨੇ। ਇੱਕ ਤੇ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚੋਂ ਕਿ ਉੱਥੇ ਤੂਫਾਨ ਦੇ ਕਾਰਨ ਜਿਹੜੇ ਗੁੰਬਦ ਸੀ ਤੇ ਇਮਾਰਤ ਸੀ ਉਹਨੂੰ ਕੁਝ ਨੁਕਸਾਨ ਪਹੁੰਚਿਆ ਤੇ ਨੁਕਸਾਨ ਇਦਾਂ ਦਾ ਪਹੁੰਚਿਆ ਸੀ ਵੀ ਉਹ ਜਿਹੜੇ ਇੱਕ ਹੈਗਾ ਆ ਵੀ ਟੈਂਪਰੇਰੀ ਕੰਮ ਕੀਤਾ ਹੋਇਆ ਸੀ ਜਿਹਨੂੰ ਨੁਕਸਾਨ ਹੋਇਆ ਤੇ ਉਹਨੂੰ ਕਿਵੇਂ ਇੱਕ ਮੀਡੀਆ ਦੇ ਇੱਕ ਵੱਡੇ ਹਿੱਸੇ ਵੱਲੋਂ ਇਹ ਬਣਾ ਕੇ ਪੇਸ਼ ਕੀਤਾ ਗਿਆ ਵੀ ਜੀ ਪੋਲ ਖੁੱਲ ਗਈ ਹੈ, ਪਾਕਿਸਤਾਨ ਦੀਆਂ ਅਥਾਰਟੀਜ਼ ਦੇ ਜੋ ਦਾਅਵੇ ਸੀ ਉਹ ਖੋਖਲੇ ਸੀ, ਇਦਾਂ ਦਾ। ਤੇ ਇੱਕ ਹੋਰ ਨਵੇਂ ਤਰ੍ਹਾਂ ਦਾ ਜਿਹੜਾ ਪ੍ਰੋਪੇਗੈਂਡਾ ਜਿਹਨੂੰ ਫੇਕ ਨਿਊਜ਼ ਦੇ ਥੱਲੇ ਕਿਹਾ ਜਾ ਸਕਦਾ ਹੈ ਤੇ ਉਹਦੇ ਥੱਲੇ ਆਉਂਦਾ ਆ, ਉਵੇਂ ਪ੍ਰੋਪੇਗੇਟ ਕੀਤਾ ਗਿਆ। ਤੇ ਇਦਾਂ ਦੀ ਹੀ ਇੱਕ ਖਬਰ ਪੰਜਾਬ ਦੇ ਵਿੱਚੋਂ ਆਈ ਜਿੱਥੇ ਗੁੱਜਰਾਂ ਦਾ ਜਿਨ੍ਹਾਂ ਦਾ ਕੰਮ ਹੁੰਦਾ ਉਹ ਦੁੱਧ ਤੇ ਅਦਰਵਾਈਜ਼ ਉਹ ਹੁੰਦਾ ਆ ਲੋਕਾਂ ਦੇ ਕੋਲੋਂ ਲੈਣ ਦਾ, ਤੇ ਉਹ ਖਬਰ ਆਈ ਉਹਨੂੰ ਪ੍ਰੋਪੇਗੇਟ ਕੀਤਾ ਗਿਆ ਕਿ ਜੀ ਗੁਰਦੁਆਰਾ ਸਾਹਿਬਾਨਾਂ ਦੇ ਵਿੱਚੋਂ ਅਨਾਉਂਸਮੈਂਟਸ ਹੋਈਆਂ ਨੇ ਕਿ ਇਹਨਾਂ ਕੋਲੋਂ ਦੁੱਧ ਤੇ ਹੋਰ ਜਿਹੜੀਆਂ ਇਹਨਾਂ ਦੀਆਂ ਸੇਵਾਵਾਂ ਹੈਗੀਆਂ ਨੇ ਉਹ ਇਹਨਾਂ ਕੋਲੋਂ ਨਾ ਲਈਆਂ ਜਾਣ। ਸੋ ਉਹ ਵੀ ਖਾਰਜ ਹੋਇਆ। ਜਦੋਂ ਬਾਅਦ ਦੀਆਂ ਸਟੋਰੀਜ਼ ਆਈਆਂ ਨੇ ਉਹਨਾਂ ਨੇ ਇਹ ਕਲੇਮ ਕੀਤਾ ਕਿ ਨਹੀਂ, ਸਾਨੂੰ ਬਲਕਿ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਵੱਲੋਂ ਸਾਨੂੰ ਜਿਹੜਾ ਹੈ ਉਹ ਹੱਥ ਵਧਾਇਆ ਗਿਆ ਮਦਦ ਦੇ ਲਈ। ਸੋ ਇਹ ਦੋ ਖਬਰਾਂ ਨੂੰ ਕਿਵੇਂ ਦੇਖਦੇ ਹੋ ਕਿ ਇਹ ਉਸੇ ਪ੍ਰੋਪੇਗੈਂਡਾ ਮਸ਼ੀਨ ਦੇ ਥੱਲੇ ਇੱਕ ਵੱਖਰੀ ਰੰਗਤ ਦੇਣ ਦੀ, ਪਾੜ ਪਾਉਣ ਦੀ ਤੇ ਜਿਹੜੀ ਨਫ਼ਰਤ ਦੀ ਰਾਜਨੀਤੀ ਹੈ ਉਸ ਨਜ਼ਰੀਏ ਤੋਂ ਇਹਨਾਂ ਨੂੰ ਦੇਖਣਾ ਬਣਦਾ ਹੈ, ਜਾਂ ਜਿਹੜਾ ਸਥਿਤੀ ਇਸ ਵਕਤ ਬਣੀ ਹੋਈ ਹੈ ਉਸ ਸਥਿਤੀ ਦੇ ਵਿੱਚ ਹੀ ਜਿਹੜੀਆਂ ਇਹ ਖਬਰਾਂ ਨੇ ਇਹ ਮੈਨੀਪੂਲੇਟ ਹੋ ਗਈਆਂ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਅਸੀਂ ਨਾਜ਼ੀ ਆਈਡੀਓਲੋਜੀ ਦੀ ਗੱਲ ਕਰਦੇ ਹਾਂ, ਉਹਨਾਂ ਨੇ ਆਪਣੀਆਂ ਜਿਹੜੀਆਂ ਵਾਇਲੈਂਟ ਪਾਲਿਸੀਜ਼ ਇੰਪਲੀਮੈਂਟ ਕਰਨ ਤੋਂ ਪਹਿਲਾਂ ਪ੍ਰੋਪੇਗੈਂਡਾ ਦਾ ਵੱਡੇ ਪੈਮਾਨੇ ਤੇ ਸਹਾਰਾ ਲਿਆ। ਪ੍ਰੋਪੇਗੈਂਡਾ ਲਫ਼ਜ਼ ਹੀ ਜਰਮਨ ਜ਼ਬਾਨ ਹੈ ਔਰ ਉਹਨਾਂ ਨੇ ਉਸ ਨੂੰ ਐਸੀ ਜਿਹੜਾ ਇਸ ਹੱਦ ਤੱਕ ਜਾ ਕੇ ਵਰਤਿਆ ਕਿ ਬਹੁਤ ਕੁਝ ਫਿਰ ਲੋਕ ਖੁਦ ਵੀ ਕਰਨ ਲੱਗ ਜਾਂਦੇ ਨੇ ਜਦੋਂ ਉਹਨਾਂ ਦੇ ਵਿੱਚ ਤੁਸੀਂ ਇੱਕ ਫੀਅਰ ਪੈਦਾ ਕਰਦੇ ਹੋ ਜਾਂ ਗਲਤ ਜਾਣਕਾਰੀ ਨਾਲ ਉਹਨਾਂ ਦੇ ਮਨ 'ਚ ਨਫ਼ਰਤ ਪੈਦਾ ਕਰਦੇ ਹੋ। ਸੋ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਹੈ ਕਿ ਕਿਵੇਂ ਇਸਲਾਮੋਫੋਬੀਆ ਸਿਸਟਮੈਟਿਕਲੀ ਬਿਲਡ ਕੀਤਾ। ਭਾਵੇਂ ਹਿੰਦੂਤਵਾਦ ਦੀ ਆਈਡੀਓਲੋਜੀ ਤਾਂ 95 ਸਾਲ ਪਹਿਲਾਂ ਇਹਨਾਂ ਦਾ ਬੇਸ ਹੀ ਉਸ ਨਫ਼ਰਤ ਤੋਂ ਸੀ, ਪਰ 2014 ਤੋਂ ਜਦੋਂ ਤੋਂ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਬਣੀ, ਇਹਨਾਂ ਨੇ ਕਿਵੇਂ ਜਿਹੜਾ ਸਟੈਪ ਬਾਈ ਸਟੈਪ ਉਸ ਹੱਦ ਤੱਕ ਲਿਆਂਦਾ ਕਿ 2019 ਚ ਸੈਕੰਡ ਟਰਮ ਤੋਂ ਬਾਅਦ ਤੇ ਖੁੱਲ ਕੇ ਉਹਨਾਂ ਨੇ ਕਸ਼ਮੀਰ ਦਾ ਸਟੇਟਸ ਖਤਮ ਕੀਤਾ। ਭਾਰਤ ਦੇ ਵਿੱਚ ਜਿਹੜਾ ਸਾਰਾ ਇਹ ਫੈਕਟਰ ਹੈ ਜਿਹਦੇ ਥੱਲੇ ਉਹਨਾਂ ਨੇ ਇਹ ਲਾਅ ਲਿਆਂਦੇ ਜਿਹੜੇ ਕਿ ਮੁਸਲਮਾਨਾਂ ਨੂੰ ਬੇਸਿਕ ਉਹਨਾਂ ਦੀ ਸਿਟੀਜ਼ਨਸ਼ਿਪ ਤੋਂ ਵੀ ਡਿਪਰਾਈਵ ਕਰਦੇ ਸੀ। ਹੁਣ ਇਸ ਸਾਰੇ 'ਚ ਉਹਨਾਂ ਨੇ ਸਿੱਖਾਂ ਨੂੰ ਆਪਣੇ ਨਾਲ ਰੱਖਣ ਦੇ ਲਈ ਜ਼ਿਆਦਾ ਤੌਰ ਤੇ ਬੀਜੇਪੀ ਹਕੂਮਤ ਦੇ ਕੋਈ ਐਸੇ ਕਦਮ, ਹਾਲਾਂਕਿ ਸਾਨੂੰ ਪਤਾ ਹੈ ਵੀ ਕੀ ਹਿਡਨ ਏਜੰਡਾ ਹੈ, ਕੀ ਹੈ। ਔਰ ਇਸ ਪੀਰੀਅਡ ਦੇ ਵਿੱਚ ਜਿਹੜੀ ਇੱਕ ਗੱਲ ਅਨਐਕਸਪੈਕਟਡਲੀ ਹੋਈ ਜਿਹਦਾ ਇਹਨਾਂ ਦੇ ਕੋਲ ਕੋਈ ਤੋੜ ਨਹੀਂ ਸੀ, ਉਹ ਸੀ ਇਮਰਾਨ ਖਾਨ ਹੋਰਾਂ ਵੱਲੋਂ 2018 ਦੇ ਵਿੱਚ ਇਹ ਐਲਾਨ ਕਰਨਾ ਕਿ ਅਸੀਂ ਕਰਤਾਰਪੁਰ ਸਾਹਿਬ ਜਿਸ ਦੀ ਅਰਦਾਸ 72 ਸਾਲ ਤੋਂ 70 ਸਾਲ ਤੋਂ ਸਿੱਖ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਜੀ ਅਸੀਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਜਿਹੜਾ ਜ਼ਾਹਰ ਹੈ 2019 ਸੀ, ਉਸ ਤੋਂ ਪਹਿਲਾਂ ਇਹਨੂੰ ਅਸੀਂ ਮੁਕੰਮਲ ਕਰ ਦਿਆਂਗੇ। ਆਪਣੇ ਵੱਲੋਂ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਖੋਲਣ ਦੀ ਗੱਲ ਕੀਤੀ। ਸੋ ਜ਼ਾਹਰ ਹੈ ਇਕੱਲਾ ਕੋਰੀਡੋਰ ਉਹ ਰਸਤਾ ਹੀ ਨਹੀਂ ਸੀ ਕਰਤਾਰਪੁਰ ਸਾਹਿਬ ਨੂੰ ਬਿਲਡ ਕਰਨਾ, ਗੁਰਦੁਆਰਾ ਸਾਹਿਬ ਨੂੰ। ਔਰ ਅਸੀਂ ਅਕਸਰ ਹੀ ਜ਼ਿਕਰ ਕੀਤੇ ਨੇ ਅੱਡ ਸੈਗਮੈਂਟਸ ਟਾਈਮ ਟੂ ਟਾਈਮ ਕਿ ਕਿਵੇਂ ਭਾਰੀ ਔਕੜਾਂ ਦੇ ਬਾਵਜੂਦ ਜਿਹਦੇ ਥੱਲੇ ਉਹਨਾਂ ਨੇ ਵੀਜ਼ਾ ਕੰਡੀਸ਼ਨ ਵੀ ਲਾਈ, ਫਿਰ ਵੀਜ਼ਾ ਜੇ ਹਟਾਇਆ ਤੇ ਉਹਦੇ ਉੱਤੇ ਪਾਸਪੋਰਟ ਜ਼ਰੂਰੀ ਕਰ ਦਿੱਤਾ, ਫਿਰ ਹੋਰ ਕੰਡੀਸ਼ਨਸ ਔਰ ਬੜੀਆਂ ਟੁਚਰਾਂ ਡਾਹੀਆਂ। ਲੇਕਿਨ ਇਮਰਾਨ ਖਾਨ ਇਸ ਦੇ ਲਈ ਮੈਂ ਸਮਝਦਾ ਵੀ ਇਹ ਰੱਬ ਦਾ ਇੱਕ ਕ੍ਰਿਸ਼ਮਾ ਹੀ ਸੀ ਕਿ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਕਰਤਾਰਪੁਰ ਸਾਹਿਬ ਨਾ ਸਿਰਫ ਮੁਕੰਮਲ ਹੋਇਆ, ਐਨ ਜਿਹੜੇ ਐਲਾਨੀਆਂ ਉਹਨਾਂ ਦੀ ਡੇਟ ਸੀ ਉਹਦੇ ਤੇ ਖੁੱਲਿਆ, ਪਰ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਗੁਰਦੁਆਰਾ 800 ਏਕੜ ਦੇ ਵਿੱਚ। ਔਰ ਇਸ ਸਾਰੇ 1 ਸਾਲ ਦੇ ਦੌਰਾਨ ਕਰੋਨਾ ਤੋਂ ਪਹਿਲਾਂ ਜਦੋਂ ਹੁਣ ਪਾਬੰਦੀ ਆ ਆਉਣ ਜਾਣ ਦੇ ਉੱਤੇ ਕਿਸੇ ਦੇ ਵੀ, ਲੱਖਾਂ ਲੋਕ ਸਿੱਖ ਜਿਹੜੇ ਨੇ, ਇਕੱਲੇ ਸਿੱਖ ਹੀ ਨਹੀਂ ਪਾਕਿਸਤਾਨ ਦੇ ਵੀ ਲੋਕ ਜਿਹੜੇ ਨੇ ਵੱਡੀ ਗਿਣਤੀ ਜਿਹਨਾਂ ਦੇ ਸਕੂਲਾਂ ਕਾਲਜਿਸ ਟੂਰ ਚੋਂ ਆਏ। ਔਰ ਇਸ ਸਾਰੇ ਦਾ ਇੱਕ ਬਹੁਤ ਪੋਜ਼ਿਟਿਵ ਇੰਪੈਕਟ ਸੀ ਕਿ ਇਮਰਾਨ ਖਾਨ ਔਰ ਪਾਕਿਸਤਾਨ ਦੇ ਲਈ ਸਿੱਖਾਂ ਦੇ ਦਿਲਾਂ 'ਚ ਮੁਹੱਬਤ। ਔਰ ਜਿਹੜੇ ਸਿੱਖਾਂ ਨੇ ਫਿਰ ਵਿਜ਼ਿਟ ਕੀਤਾ ਇਸ ਪੀਰੀਅਡ 'ਚ
ਔਰ ਜੀ ਉੱਥੇ ਆਮ ਪਾਕਿਸਤਾਨੀ ਆਵਾਮ ਦੇ ਨਾਲ ਉਹਨਾਂ ਦਾ ਮੇਲ ਹੋਇਆ, ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਹੈ ਮੁਲਾਕਾਤਾਂ ਹੋਈਆਂ ਤੇ ਜਿਹੜੀ ਮੁਹੱਬਤ ਦਾ ਇਜ਼ਹਾਰ ਉਹਨਾਂ ਵੱਲੋਂ ਹੁਣ ਇਹਨਾਂ ਦੀ ਜਿਹੜੀ ਪਾਲਿਸੀ ਚ ਜਿਹੜੇ ਵੀ ਇਹਨਾਂ ਦਾ ਅਜੀਤ ਡੋਭਾਲ ਇਹਨਾਂ ਦਾ ਜਿਹੜਾ ਸੁਪਰ ਸਪਾਈ ਹੈ ਉਹ ਬਣਾਉਂਦਾ, ਉਹਦੇ ਚ ਉਹਨਾਂ ਨੇ ਇਹ ਨਹੀਂ ਸੀ ਕੈਲਕੂਲੇਟ, ਇਹ ਤਾਂ ਉਹਨਾਂ ਨੇ ਸੀ ਕਿ ਵੀ ਇਹ ਬਣਾਈਏ ਨਾ ਬਣਾਈਏ ਉਧਰੋਂ ਮੰਨੀਏ, ਫਿਰ ਉਹਨਾਂ ਨੇ ਕੈਲਕੂਲੇਟ ਕੀਤਾ ਵੀ ਬਣਾਣਾ ਹੀ ਜਿਹੜਾ ਹੈ ਉਹ ਭਲੇ ਚ ਹੋਏਗਾ, ਨਹੀਂ ਤਾਂ ਨਾ ਬਣਾਉਣਾ ਬਾਹਰਲੇ ਸਿੱਖਾਂ ਦੇ ਹੱਥ ਚ, ਖਾਲਿਸਤਾਨੀਆਂ ਦੇ ਹੱਥ ਚ ਇੱਕ ਟੂਲ ਹੋਏਗਾ ਐਂਟਾਈ ਪ੍ਰੋਪੇਗੈਂਡੇ ਦਾ। ਹੁਣ ਉਹ ਬਣ ਵੀ ਗਿਆ, ਉਹ ਗੁੱਡਵਿਲ ਜਿਹੜੀ ਕ੍ਰੀਏਟ ਹੋਈ, ਉਹਨਾਂ ਨੂੰ ਲੱਗਾ ਕਿ ਵੀ ਅਸੀਂ ਤਾਂ ਇਹਨਾਂ ਨੂੰ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਜਿਹੜੀ ਅਸੀਂ ਆਪਣਾ ਝੰਡਾ ਚੁੱਕਿਆ ਹੈ ਉਹਦੇ ਲਈ ਵਰਤਣਾ ਸੀ। ਇਹ ਤਾਂ ਕਸ਼ਮੀਰੀ ਮੁੰਡੇ ਕੁੜੀਆਂ ਨੂੰ ਉਹਨਾਂ ਦੇ ਘਰੋਂ ਘਰੀ ਪਹੁੰਚਾ ਕੇ ਆਏ ਨੇ, ਇਹ ਤਾਂ ਜਿੱਥੇ ਜਿੱਥੇ ਸ਼ਾਹੀਨ ਬਾਗ ਤੋਂ ਜ਼ੋਰ ਬਾਗ ਲਖਨਊ ਤੱਕ ਜਿਹੜਾ ਲੰਗਰ ਲਾਏ ਹੋਏ ਨੇ, ਔਰ ਇਹ ਸਾਡੇ ਹਰ ਕਦਮ ਜਿਹੜਾ ਅਸੀਂ ਕਰਦੇ ਹਾਂ ਉਹਦਾ ਵਿਰੋਧ ਕਰਦੇ ਨੇ। ਇਹ ਤਾਂ ਸਰਬੱਤ ਦਾ ਭਲੇ ਦੀ ਗੱਲ ਕਰ ਰਹੇ ਨੇ, ਇਹ ਰੋਹਿੰਗਿਆ ਮੁਸਲਮਾਨਾਂ ਨੂੰ ਵੀ ਖਵਾ ਰਹੇ ਨੇ, ਇਹ ਸੀਰੀਆ ਤੇ ਦੂਜੇ ਤੱਕ ਵੀ ਪਹੁੰਚੇ ਹੋਏ ਨੇ। ਸੋ ਇਸ ਸਾਰੇ ਚੋਂ ਇਹ ਇਸ ਭਾਲ ਚ ਰਹਿੰਦੇ ਨੇ ਹਮੇਸ਼ਾ ਹੀ ਕਿ ਇਹਨਾਂ ਨੂੰ ਕੋਈ ਮੌਕਾ ਚਾਹੀਦਾ, ਨਾ ਵੀ ਮੌਕਾ ਹੋਏ ਝੂਠੀ ਖਬਰ ਬਣਾਉਂਦੇ ਨੇ, ਉਹਨੂੰ ਪਰੋਸਦੇ ਨੇ। ਜਦੋਂ ਤੱਕ ਉਸ ਦੀ ਹਕੀਕਤ ਸਾਹਮਣੇ ਆਉਂਦੀ ਹੈ, ਆਲਰੇਡੀ ਕਈ ਜਿਹੜੇ ਫਿਰ ਇਹਨਾਂ ਦੇ ਪੱਗਾਂ ਵਾਲੇ ਲੋਕ ਸਾਡੇ 'ਚ ਬਿਠਾਏ ਹੋਏ ਨੇ ਉਹ ਰਿਐਕਟ ਕਰ ਦਿੰਦੇ ਨੇ, ਜਾਂ ਕਈ ਜਿਹੜੇ ਅਣਜਾਣ ਕਿਸਮ ਦੇ ਉਹਨਾਂ ਨੂੰ ਉਹ ਨਫ਼ਰਤ ਪਰੋਸਦੇ ਨੇ, ਜਿਵੇਂ ਅਸੀਂ ਨਨਕਾਣਾ ਸਾਹਿਬ 'ਚ ਵਾਪਰੀ ਦੁਖਦਾਈ ਘਟਨਾ ਦੇ ਹਵਾਲੇ ਨਾਲ ਦੇਖਿਆ। ਉਸ ਤੋਂ ਪਹਿਲਾਂ ਜਿਹੜੀਆਂ ਹੋਰ ਘਟਨਾਵਾਂ ਵੀ ਜਿੱਥੇ ਇਹਨਾਂ ਨੂੰ, ਪਰ ਜਿਹੜੀ ਘਟਨਾ ਦਾ ਜ਼ਿਕਰ ਤੁਸੀਂ ਕੀਤਾ ਔਰ 24 ਘੰਟੇ ਦੇ ਵਿੱਚ ਇਹ ਸਾਹਮਣੇ ਆ ਗਿਆ ਕਿ ਕਿਵੇਂ ਇਹਨਾਂ ਨੇ ਫੇਕ ਨਿਊਜ਼ ਕ੍ਰੀਏਟ ਕੀਤੀ। ਔਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਮਹਿਸੂਸ ਹੋ ਰਿਹਾ ਕਿ ਈਵਨ ਅੱਜ ਅਸੀਂ BBC ਜਾਂ ਜਿਹੜੀਆਂ ਦੂਸਰੀਆਂ ਸਰਵਿਸਿਜ਼ ਨੇ ਮੀਡੀਆ ਦੀਆਂ, ਉਹਨਾਂ 'ਚ ਵੀ ਪੱਗਾਂ ਵਾਲੇ ਇਸ ਕਿਸਮ ਦੇ ਬੈਠੇ ਨੇ ਜਿਹੜੇ ਦੋਨੋਂ ਪਾਸੇ ਚੱਲ ਰਹੇ ਨੇ। ਪਾਕਿਸਤਾਨ ਦੇ ਨਾਲ ਵੀ ਉਹਨਾਂ ਨੇ ਆਪਣਾ ਰਾਬਤਾ ਰੱਖਿਆ ਹੋਇਆ, ਜਾਂ ਉਹਨਾਂ ਤੋਂ ਵੀ ਜਿਹੜਾ ਉਹ ਆਪਣੀ ਬੱਲੇ ਬੱਲੇ ਜਾਂ ਹੋਰ ਉਹ ਕੀ ਫੇਵਰਸ ਲੈਂਦੇ ਹੋਣਗੇ ਮੈਨੂੰ ਨਹੀਂ ਪਤਾ, ਲੇਕਿਨ ਉਹਨਾਂ ਦੀਆਂ ਵੀ ਗੁੱਡ ਬੁੱਕਸ 'ਚ ਨੇ। ਭਾਰਤ ਦੇ ਲਈ ਉਹ ਐਕਸਟਰਾ ਮਾਈਲ ਜਾ ਕੇ ਉਹਨਾਂ ਦੀਆਂ ਗੁੱਡ ਬੁੱਕਸ 'ਚ ਨੇ, ਔਰ ਜਦੋਂ ਉਹਨਾਂ ਨੂੰ ਵਕਤ ਮਿਲਦਾ ਕੋਈ ਮਿਸ ਇਨਫੋਰਮੇਸ਼ਨ ਪਲਾਂਟ ਕਰਨ ਦਾ ਉਹ ਕਰ ਦਿੰਦੇ ਨੇ। ਔਰ ਇਸ ਦਾ ਹੀ ਅਸੀਂ ਉਦਾਹਰਣ ਦੇਖਦੇ ਹਾਂ ਜਿਹੜੀ ਕਿ ਬੇਸ਼ੱਕ ਵਿਦਨ 24 ਆਵਰਸ ਇਹ ਨੈਗੇਟ ਹੋਈ, ਲੇਕਿਨ ਪਹਿਲੇ ਹਿੱਸੇ 'ਚ ਹੀ ਉਸ ਮਿਸ ਇਨਫੋਰਮੇਸ਼ਨ ਤੇ ਬੇਸਡ ਆਲਰੇਡੀ ਇੰਡੀਅਨ ਮੀਡੀਆ ਨੇ ਉਹਨੂੰ ਕਹਾਣੀ ਨੂੰ ਚੁੱਕ ਲਿਆ, ਇਹ ਕਹਿ ਕੇ ਹੁਣ 2 ਦਿਨ ਪਹਿਲਾਂ ਜਿਹੜਾ ਬਹੁਤ ਜ਼ੋਰਦਾਰ ਉਸ ਖਿੱਤੇ ਦੇ ਵਿੱਚ ਜਿੱਥੇ ਕਰਤਾਰਪੁਰ ਸਾਹਿਬ ਹੈ, ਨਾਰੋਵਾਲ 'ਚ ਸਾਰੇ ਝੱਖੜ ਆਇਆ, ਤੂਫਾਨ ਆਇਆ, ਕਾਫੀ ਕੁਝ ਉੱਡਿਆ, ਔਰ ਉਸ ਸਾਰੇ ਦੇ ਵਿੱਚ 3-4 ਫੈਬਰਿਕ ਦੇ ਬਣੇ ਹੋਏ ਗੁੰਬਦ ਜਿਹੜੇ ਉਸ ਕੰਪਲੈਕਸ ਦੇ ਵਿੱਚ ਸਨ, ਲੇਕਿਨ ਉਹ ਕੋਈ ਬਿਲਡਿੰਗ, ਮੇਨ ਬਿਲਡਿੰਗ ਦਾ ਦਰਬਾਰ ਹਾਲ ਦਾ ਹਿੱਸਾ ਨਹੀਂ ਸਨ, ਉਹ ਡਿੱਗ ਪਏ। ਹੁਣ ਇੱਕ ਪੱਤਰਕਾਰ ਜਿਹੜਾ BBC ਲਈ ਕਰਦਾ ਹੈ, ਪੱਗ ਵਾਲਾ, ਉਹਨੇ ਜਿਹੜਾ ਇਹ ਟਵੀਟ ਕਰਤਾ ਕਿ ਜੀ ਦੇਖੋ ਇਹ ਟੈਂਪਰੇਰੀ ਮਟੀਰੀਅਲ ਫॉर ਗੁਰਦੁਆਰਾਸ ਇਨ ਪਾਕਿਸਤਾਨ, ਸਵਾਲੀਆ ਨਿਸ਼ਾਨ, ਕਿ ਜੀ ਆ ਦੇਖ ਲਓ 2 domes of recently renovated Darbar Sahib Kartarpur fell during overnight rain and strong winds. The domes were not constructed with cement and iron but fiber. ਹੁਣ ਤੁਸੀਂ ਦੇਖੋ ਕਿ ਵੀ ਇਹ ਕਿੰਨੀ ਮਿਸਚੀਵੀਅਸ ਟਵੀਟ ਹੈ ਕਿ ਜਿਹਦੇ ਚ ਜਾਂ ਤਾਂ ਤੁਸੀਂ ਕਨਫਰਮ ਕਰੋ, ਪਿਕਚਰਸ ਥੱਲੇ ਦੇ ਦਿੱਤੀਆਂ, ਹੁਣ ਪਿਕਚਰ ਦੇ ਵਿੱਚ ਉਹ ਫੈਬਰਿਕ ਦੇ ਨੇ, ਸਾਈਡ ਦੇ ਨੇ ਕਿ ਮੇਨ ਦੇ ਨੇ, ਇਹ ਤਾਂ ਉਹਦੇ ਚ ਨਹੀਂ ਹੈ। ਨਾ ਹੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਈ ਇਹ ਮੇਨ ਇਮਾਰਤ ਨਹੀਂ ਹੈ ਜਿਹਦੇ ਡੋਮ, ਔਰ ਇਹ ਇੱਕ ਬਿਲਕੁਲ ਹਲਚਲ ਮਚਾਉਣ ਵਾਲੀ ਟਵੀਟ ਸੀ ਜਿਹਦੇ ਤੇ ਮੀਡੀਆ ਨੇ ਆਲਰੇਡੀ, ਜਿਹੜਾ ਇੰਡੀਅਨ ਮੀਡੀਆ, ਉਹਨੇ ਆਪਣੀ ਸ਼ਰਾਰਤ ਸ਼ੁਰੂ ਕਰ ਦਿੱਤੀ ਔਰ 4 ਚੁਫੇਰੇ ਪਾਕਿਸਤਾਨ ਦੀ ਹਕੂਮਤ ਨੂੰ ਇਹ ਹੈ ਜੀ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ, ਸਾਰੇ ਮੀਡੀਆ ਨੇ ਉਸ ਲਾਈਨ ਦੇ ਉੱਤੇ ਜਿਹੜੀ ਹੈ ਉਹ ਗੱਲ ਸ਼ੁਰੂ ਕਰ ਦਿੱਤੀ। ਲੇਕਿਨ ਮੈਂ ਸਮਝਦਾ ਹਾਂ ਵੀ ਜਿਵੇਂ ਸਿੱਖ ਸਿਆਸਤ ਨਿਊਜ਼ ਨੇ ਇਸ ਦੇ ਉੱਤੇ ਫੌਰਨ ਐਕਟ ਕਰਦੇ ਆ, ਉਹਨਾਂ ਨੇ ਇਸ ਨੂੰ ਜਿਹੜਾ ਪੂਰਾ ਕਵਰ ਕਰਦੇ ਆ, ਉਹਨਾਂ ਨੇ ਇੱਕ ਜਿਹੜੀ ਇਨਵੈਸਟੀਗੇਟਿਵ ਸਟੋਰੀ ਕੀਤੀ, ਉਹਨਾਂ ਨੇ ਇਹ ਸਾਹਮਣੇ ਲਿਆਂਦਾ, ਔਰ ਉਹਨਾਂ ਨੇ ਇੱਕਦਮ ਜਿਹੜੇ ਗੋਬਿੰਦ ਸਿੰਘ ਜਿਹੜੇ ਨੇ ਉੱਥੇ ਗ੍ਰੰਥੀ ਨੇ ਉਹਨਾਂ ਦੇ ਨਾਲ ਰਾਬਤਾ ਕੀਤਾ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੀਤਾ, ਉਹਨਾਂ ਨੇ ਪਿੱਛੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੀਤਾ, ਔਰ ਉਹਨਾਂ ਨੇ 19 ਅਪ੍ਰੈਲ ਨੂੰ ਕੱਲ ਹੀ ਇਹ ਜਿਹੜੀ ਹੈ ਖਬਰ ਹੈਡਲਾਈਨ ਆਪਣੀ ਬਣਾ ਕੇ ਲਾਈ ਕਿ ਵਿੰਡ ਸਟਾਰਮ ਕਾਜ਼ਡ ਨੋ ਡੈਮੇਜ ਟੂ ਗੁੰਬਦਸ ਆਫ ਗੁਰਦੁਆਰਾ ਕਰਤਾਰਪੁਰ ਸਾਹਿਬ, ਇੰਡੀਅਨ ਮੀਡੀਆ ਮਿਸ ਰਿਪੋਰਟਿੰਗ।
ਉਹਨਾਂ ਨੇ ਕਿਹਾ ਕਿ ਜੀ ਮੇਨ ਜਿਹੜੀ ਇਮਾਰਤ ਹੈ ਉਹ ਸਾਰੇ ਸੀਮੈਂਟ ਮਟੀਰੀਅਲ ਦੇ ਨੇ ਔਰ ਉਹਨਾਂ ਨੂੰ ਕੋਈ ਡੈਮੇਜ ਨਹੀਂ ਹੋਇਆ। ਇਹ ਸਾਈਡ ਵਾਲੇ ਬਿਊਟੀਫਾਈਂਗ ਮਟੀਰੀਅਲ ਜ਼ਰੂਰ, ਜਿਵੇਂ ਹਾਲੇ ਸਾਡਾ ਜਿਹੜਾ ਡੋਮ ਦਾ ਕਨਸੈਪਟ ਉਹ ਮੇਜਰ ਹੈ, ਸੈਂਟਰਲ ਜਿਹੜਾ ਗੁਰਦੁਆਰਾ ਜਿੱਥੇ ਥੱਲੇ ਪ੍ਰਕਾਸ਼ ਹੁੰਦਾ ਹੈ, ਗੁਰਦੁਆਰੇ ਦਾ ਸੈਂਟਰ ਡੋਮ ਹੈ, ਉਹ ਉਹਨਾਂ ਨੇ ਬੜਾ ਪ੍ਰੋਫੈਸ਼ਨਲੀ ਜਿਹੜਾ ਉਹਨਾਂ ਦੀ ਮਿਲਟਰੀ ਦੀ ਜਿਹੜੀ ਕੰਸਟਰਕਸ਼ਨ ਵਾਲੇ ਹੁੰਦੇ ਨੇ, ਸ਼ਾਇਦ MESC ਕਹਿੰਦੇ ਨੇ ਉਧਰ ਵੀ ਉਹਨਾਂ ਨੂੰ, ਉਹਨਾਂ ਦਾ ਬਣਾਇਆ। ਪਰ ਇਸ ਪੀਰੀਅਡ 'ਚ ਉਹਨਾਂ ਨੇ ਇਸ ਹੱਦ ਤੱਕ ਗੁੰਮਰਾਹਕੁਨ ਪ੍ਰਚਾਰ ਕੀਤਾ ਔਰ ਇਸ ਸਾਰੇ ਦਾ ਅਸੀਂ ਇਹ ਦੇਖ ਰਹੇ ਹਾਂ ਕਿ ਕਿਵੇਂ ਅੱਜ ਇਸ ਔਰ ਮਕਸਦ ਉਹੀ ਹੈ ਜਿਹੜਾ ਮੈਂ ਲੰਬੀ ਚੌੜੀ ਦੀ ਪ੍ਰੀਐਂਬਲ ਦਿੱਤੀ ਹੈ ਕਿ ਜਿਹੜੀ ਗੁੱਡਵਿਲ ਸਿੱਖਾਂ ਮੁਸਲਮਾਨਾਂ ਦੇ ਵਿੱਚ ਪੈਦਾ ਹੋਈ ਹੈ ਉਸ ਨੂੰ ਕਿਵੇਂ ਉਹਨਾਂ ਨੇ ਡੈਮੇਜ ਕਰਨਾ ਔਰ ਉਹ ਕੋਈ ਵੀ ਇਸ ਕਿਸਮ ਦੀ ਫੇਕ ਨਿਊਜ਼ ਨੂੰ ਹੀ ਜਿਹੜਾ ਰੀਅਲ ਨਿਊਜ਼ ਬਣਾ ਕੇ ਉਹ ਖੜੀ ਕਰਦੇ ਨੇ। ਦੂਸਰੀ ਖਬਰ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ, ਜ਼ਾਹਰ ਹੈ ਅਸੀਂ ਦੇਖਿਆ ਕਿ ਤਲਵਾੜਾ ਸਬ ਡਿਵੀਜ਼ਨ ਦੇ ਉਹ 4-5 ਹਿੰਦੂ ਪਿੰਡਾਂ ਦੇ ਜਿੱਥੇ ਸਰਪੰਚ ਨੇ, ਉਹਨਾਂ ਨੇ ਮੰਦਰਾਂ ਦੇ ਆਪਣੇ ਲਾਊਡ ਸਪੀਕਰਾਂ ਰਾਹੀਂ ਜਾਂ ਪੰਚਾਇਤ ਘਰਾਂ ਦੇ ਸਪੀਕਰਾਂ ਰਾਹੀਂ ਇਹ ਅਨਾਉਂਸ ਕਰਵਾਇਆ, ਕਿਉਂਕਿ ਉਹਨਾਂ ਇਲਾਕਿਆਂ 'ਚ ਗੁੱਜਰ ਜਿਹੜੇ ਹਿਮਾਚਲ ਵੱਲੋਂ ਆਉਂਦੇ ਨੇ, ਕਾਂਗੜਾ ਵੱਲੋਂ ਜਾਂ ਚੰਬਾ ਵੱਲੋਂ, ਉਸ ਇਲਾਕੇ ਦੇ ਵਿੱਚ ਉਹ ਆਏ ਹੋਏ ਸੀ। ਉਹਨਾਂ ਨੇ ਕਿਹਾ ਜੀ ਇਹ ਕੋਰੋਨਾ ਵਾਇਰਸ ਫੈਲਾਉਣ ਵਾਲੇ ਨੇ, ਇਹ ਤਬਲੀਗੀਆਂ ਦੇ ਸਾਥੀ ਨੇ ਔਰ ਇਹਨਾਂ ਤੋਂ ਕੋਈ ਵੀ ਜਿਹੜਾ ਹੈ ਉਹ ਦੁੱਧ ਔਰ ਇਹਨਾਂ ਦੀਆਂ ਹੋਰ ਸ਼ੈ ਇਹਨਾਂ ਤੋਂ ਨਾ ਲਏ। ਨਤੀਜੇ ਦੇ ਤੌਰ ਤੇ ਉਹਨਾਂ ਦੀ ਮਾਰ ਕੁਟਾਈ ਵੀ ਹੋਈ, ਉਹਨਾਂ ਨੂੰ ਰਿਵਰ ਬੈਡ 'ਚ ਧੱਕ ਦਿੱਤਾ, ਰੌਲਾ ਪਿਆ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਇਸ ਤੇ ਕਾਰਵਾਈ ਕੀਤੀ। ਪਰ ਤੁਸੀਂ ਮਿਸ ਇਨਫੋਰਮੇਸ਼ਨ ਦੀ ਗੱਲ ਦੇਖੋ ਵੀ ਸਮਹਾਉ ਈਵਨ ਅਸੀਂ BBC ਦਾ ਜ਼ਿਕਰ ਕਰਕੇ ਹਟੇ ਕਿ ਕਿਵੇਂ ਇੱਕ ਟਵੀਟ ਉਹਨਾਂ ਦੇ ਕੋਰਸਪੋਂਡੈਂਟ ਦਾ ਜਿਹੜਾ ਹਾਫ ਟਰੂਥ ਹੈ ਉਹਨੂੰ ਕਿਵੇਂ ਉਹਨਾਂ ਨੇ ਬਣਾ ਦਿੱਤਾ। ਇਸੇ ਤਰ੍ਹਾਂ ਈਵਨ ਨਿਊਯਾਰਕ ਟਾਈਮਸ ਜਿਹੜੀ ਹੈ ਉਸ ਦੇ ਵਿੱਚ ਕਸ਼ਮੀਰ ਦੇ ਮੁੱਦੇ ਨਾਲ ਪੋਜ਼ਿਟਿਵ ਕਹਾਣੀਆਂ ਛਪਦੀਆਂ ਰਹੀਆਂ ਨੇ ਔਰ ਹੁਣ ਵੀ ਮੁਸਲਮਾਨਾਂ ਨਾਲ ਕੀ ਹੋ ਰਿਹਾ ਉਹ ਛਾਪਦੇ ਨੇ। ਲੇਕਿਨ ਨਿਊਯਾਰਕ ਟਾਈਮਸ ਦੀ ਇੱਕ ਸਟੋਰੀ ਜਿਹਦੇ ਚ ਉਹਨਾਂ ਨੇ ਜੋ ਹਿੰਦੂ ਸਰਪੰਚਾਂ ਨੇ ਕੀਤਾ ਇਹਦੇ ਉਲਟ ਜਥੇਦਾਰ ਅਕਾਲ ਤਖਤ ਐਕਟਿੰਗ ਨੇ ਭਾਵੇਂ ਬਾਦਲ ਦਲ ਦੇ, ਉਹਨਾਂ ਨੇ ਕਿਹਾ ਕਿ ਭਾਈ ਬਿਲਕੁਲ ਇਹ ਜਿਹੜਾ ਇਹਨਾਂ ਨੇ ਕੈਂਪੇਨ ਚਲਾਈ ਹੈ ਗੁਜਰਾਂ ਦੇ ਖਿਲਾਫ ਨਫ਼ਰਤ ਦੀ, ਇਹਨੂੰ ਤੋੜੋ ਔਰ ਇਹ ਠੀਕ ਨਹੀਂ ਹੈ, ਇਹ ਧਰਮ ਤੇ ਆਧਾਰਿਤ ਨਫ਼ਰਤ ਨਹੀਂ ਹੋਣੀ ਚਾਹੀਦੀ। ਸਿੱਖ ਜਥੇਬੰਦੀਆਂ ਨੇ ਇਸ ਤੇ ਪੂਰਾ ਸਖਤ ਸਟੈਂਡ ਲਿਆ। ਲੇਕਿਨ ਨਿਊਯਾਰਕ ਟਾਈਮ ਦੀ ਰਿਪੋਰਟ ਦੇ ਵਿੱਚ 19 ਤਰੀਕ ਦੇ ਅਸੀਂ ਦੇਖਦੇ ਹਾਂ ਇਨ ਪੰਜਾਬ ਸਟੇਟ ਲਾਊਡ ਸਪੀਕਰਸ ਐਟ ਸਿੱਖ ਟੈਂਪਲਸ broadcast messages telling people not to buy milk from Muslim dairy farmers because it was infected with coronavirus। ਹੁਣ ਜੇ ਨਿਊਯਾਰਕ ਟਾਈਮਸ ਦਾ ਰਿਪੋਰਟਰ ਵੀ ਮਿਸਲੀਡ ਹੋ ਰਿਹਾ ਹੈ, ਕਿਹਨੇ ਉਹਦੇ ਤੱਕ ਇਹ ਖਬਰ ਪਹੁੰਚਾਈ ਕਿ ਇਹ ਜਿਹੜਾ ਉਹਨਾਂ ਤੋਂ ਵੀ ਸਿੱਖਾਂ ਦੇ ਗੁਰਦੁਆਰਿਆਂ ਤੋਂ ਇਹ ਅਨਾਉਂਸ ਹੋ ਰਿਹਾ ਹੈ ਕਿ ਜੀ ਇਹਨਾਂ ਤੋਂ ਦੁੱਧ ਨਾ ਖਰੀਦੋ ਕਿਉਂਕਿ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੈ। ਪਰ ਇਸ ਸਾਰੇ ਦੇ ਬਾਵਜੂਦ ਇਹ ਮਿਸ ਇਨਫੋਰਮੇਸ਼ਨ ਉਹਨਾਂ ਦੀ ਵਿਕਦੀ, ਪਰ ਜਿਹੜਾ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਇੱਕਦਮ ਜਿਹੜਾ ਉਹ ਮੁਸਲਮਾਨ ਗੁੱਜਰ ਜਿਹੜੇ ਨੇ ਉਹਨਾਂ ਦੇ ਆਗੂਆਂ ਦੇ ਨਾਲ ਰਾਬਤਾ ਕੀਤਾ ਔਰ ਉਹਨਾਂ ਨੇ ਬਿਲਕੁਲ ਇੱਕਦਮ ਇਸ ਨੂੰ ਕਲੈਰੀਫਾਈ ਕੀਤਾ ਕਿ ਭਾਈ ਇਹ ਗੱਲ ਠੀਕ ਨਹੀਂ ਹੈ। ਇਸ ਦੇ ਉਲਟ ਸਿੱਖ ਸਾਡੀ ਹਿਫਾਜ਼ਤ 'ਚ ਨੇ। ਉਹਨਾਂ ਨੇ ਬਿਲਕੁਲ ਉਹਨਾਂ ਦੀ ਈਵਨ ਸਿੱਖ ਸਿਆਸਤ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਗਲਤ ਖਬਰ ਹੈ। ਉਹਨੇ ਕਿਹਾ ਕਿ ਵੀ ਇਹ ਜਿਹੜੀਆਂ ਮੁਕੇਰੀਆਂ ਸਬ ਡਿਵੀਜ਼ਨ ਦੇ ਵਿੱਚ ਹਿੰਦੂ ਗਰੁੱਪ ਨੇ ਉਹਨਾਂ ਨੇ ਜ਼ਰੂਰ ਕੋਸ਼ਿਸ਼ ਕੀਤੀ, ਪਰ ਇਹ ਉਹਨਾਂ ਦੇ ਗੁਜਰ ਲੀਡਰਾਂ ਦਾ ਹੀ ਕਹਿਣਾ ਹੈ ਕਿ ਗੱਲ ਸਿਰਫ ਉਹਨਾਂ ਨੇ ਇਹੀ ਨਹੀਂ ਕੀਤੀ ਵੀ ਇਹਨਾਂ ਤੋਂ ਮਿਲਕ ਨਾ ਲਓ। ਉਹਨਾਂ ਨੇ ਕਿਹਾ ਵੀ ਇਹ ਵੀ ਲੇਟਰ ਉਹਨਾਂ ਨੇ ਜਿਹੜੀਆਂ ਨੇ ਅਨਾਉਂਸਮੈਂਟਸ ਕੀਤੀਆਂ ਕਿ ਬਈ ਇਹਨਾਂ ਤੋਂ ਕੋਈ ਸਬਜ਼ੀਆਂ ਨਾ ਲਓ, ਫਰੂਟ ਨਾ ਲਓ, ਦੁੱਧ ਤਾਂ ਹੈ ਹੀ ਸੀ ਕਿਉਂਕਿ ਹੋਰ ਜਿਹੜੇ ਗਰੀਬ ਮੁਸਲਮਾਨ ਬਾਹਰ ਰੇਹੜੀਆਂ ਲਾਉਂਦੇ ਨੇ ਇਹ ਵੀ ਕੀਤਾ। ਪਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਇਹਨਾਂ ਨੇ ਸਿਰਫ ਹਿੰਦੂ ਗਰੁੱਪਸ ਨੇ ਕੀਤਾ ਔਰ ਗੁਜਰ ਲੀਡਰਸ ਨੇ ਸਿੱਖ ਸਿਆਸਤ ਨੂੰ ਕਿਹਾ ਕਿ ਸਿੱਖਸ were extending them a helping hand and this is a misinformation in the New York Times। ਸੋ ਕੁੱਲ ਮਿਲਾ ਕੇ ਅਸੀਂ ਦੇਖ ਰਹੇ ਹਾਂ ਕਿ ਇਹਨਾਂ 2 ਦਿਨਾਂ ਦੇ ਵਿੱਚ ਇੱਕ ਪਾਸੇ ਜਿੱਥੇ ਮੁਸਲਮਾਨਾਂ ਦੇ ਖਿਲਾਫ ਇਸਲਾਮੋਫੋਬੀਆ ਔਰ ਉਹ ਘਟਨਾਵਾਂ ਹੋ ਰਹੀਆਂ ਨੇ, ਇੱਥੇ ਸਿੱਖਾਂ ਮੁਸਲਮਾਨਾਂ ਦੀ ਗੁੱਡਵਿਲ ਤੋੜਨ ਦੇ ਲਈ ਕਰਤਾਰਪੁਰ ਸਾਹਿਬ ਕੋਰੀਡੋਰ ਜਾਂ ਕਰਤਾਰਪੁਰ ਸਾਹਿਬ ਦਾ ਮੁੱਖ ਗੁਰਦੁਆਰਾ ਸਾਹਿਬ ਦੇ ਡੋਮ ਔਰ ਇਹ ਗੁਜਰਾਂ ਦੀ ਘਟਨਾ ਨੂੰ ਨਿਊਯਾਰਕ ਟਾਈਮਸ ਔਰ ਈਵਨ BBC ਦੇ ਵਿੱਚ ਵੀ ਕਿਵੇਂ ਵਰਤਿਆ ਗਿਆ। ਜੀ ਡਾਕਟਰ ਸਾਹਿਬ, ਬਿਲਕੁਲ ਸਾਡਾ
ਸਮਾਂ ਜਿਹੜਾ ਹੈ ਉਹ ਸਮਾਪਤੀ ਦੇ ਵੱਲ ਜਾ ਰਿਹਾ, ਪਰ ਮੈਂ ਜ਼ਰੂਰ ਚਾਹੂੰਗਾ ਕਿ ਜਿਹੜੇ ਸਾਡੇ ਮੈਸੇजेस, ਜ਼ਿਆਦਾ ਸਮਾਂ ਨਹੀਂ ਹੈਗਾ ਪਰ ਇੱਕ ਅੱਧਾ ਮੈਂ ਜ਼ਰੂਰ ਪੜ੍ਹਨਾ ਚਾਹੂੰਗਾ। ਜਿਹੜਾ ਤੁਸੀਂ ਸੈਗਮੈਂਟ ਕੀਤਾ ਸੀਗਾ ਵੀ ਪਿਛਲੇ ਕੱਲ ਤਾਂ ਨਹੀਂ, ਇੱਕ ਦਿਨ ਛੱਡ ਕੇ ਜਿਹੜਾ ਸੈਟਰਡੇ ਸੀ, ਕਿ ਸਿੱਖ ਇਕੱਲੇ ਹੈਗੇ ਆ ਆਜ਼ਾਦੀ ਦੀ ਲੜਾਈ ਦੇ ਵਿੱਚ, ਉਹਦੇ ਤੇ ਹਬੀਬ ਸ਼ਾਹ ਦਾ ਕਮੈਂਟ ਸੀ। ਉਹ ਲਿਖਦੇ ਆ, ਡਾਕਟਰ ਸਾਹਿਬ ਪਲੀਜ਼ ਡੂ ਨਾਟ ਸੇ ਸਿੱਖਸ ਆਰ ਅਲੋਨ, please do not say Sikhs all alone in India. We, the 250 millions of Pakistanis living in Pakistan and the Pakistani diaspora, love Sikhs and considers Sikhs as own. There are so much similarities between Sikhs and Muslims. Sikhs believe in one God and Sikhs don't believe in idols, and Muslims do the same. We will look after Sikhs as much as our resources will allow. We are raising our voices all over the world. We are not letting 1984 riots and genocides of Sikhs as long as the Pakistan is alive. Please always consider every Pakistani as your brother and supporter, whether they write comments on your YouTube videos or not. Your freedom is our best national interest. No Sikh will ever be harmed as long as Pakistani is alive. Look at the love and respect Sikhs receive in Pakistan. You cannot artificially create this love and respect. We will take attack on Sikhs as the attack on Pakistan and the world. Please keep your moral high. Your happiness is our happiness. We are brothers and nothing can divide us. You are doing the excellent job representing Sikhs and the true voice. People will remember you for a long time, not only Sikhs but Pakistanis as well. ਬਹੁਤ ਬਹੁਤ ਸ਼ੁਕਰੀਆ ਭਾਈ ਜਾਨ। ਜਦੋਂ ਮੈਂ ਇਸ ਦੇ ਉੱਤੇ ਆਪਣਾ ਕਮੈਂਟ ਕੀਤਾ, ਮੈਂ ਜਿੰਨੀ ਮੁਹੱਬਤ, ਜਿੰਨਾ ਪਿਆਰ ਪਾਕਿਸਤਾਨੀ ਆਵਾਮ ਔਰ ਤੁਸੀਂ ਸਾਰੇ ਰੋਜ਼ਾਨਾ ਹੀ ਦਿੰਦੇ ਹੋ TV 84 ਦੇ ਸਾਡੇ ਸਾਰੇ ਹੀ ਪ੍ਰੋਗਰਾਮਾਂ ਨੂੰ, ਇਹ ਆਪਣੇ ਆਪ 'ਚ ਸਬੂਤ ਹੈ ਕਿ ਸਾਡੀ ਕਿੰਨੀ ਵੱਡੀ ਵਿਊਅਰਸ਼ਿਪ ਜਿਹੜੀ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਨਾਲ, ਜਿਹੜੇ ਸਿਰਫ ਪਾਕਿਸਤਾਨ 'ਚ ਨਹੀਂ ਬੈਠੇ, ਡਾਇਸਪੋਰਾ 'ਚ ਨੇ, ਉਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ। ਪਰ ਮੈਂ ਸਟੇਟ ਦੀ ਗੱਲ ਕੀਤੀ ਸੀ ਕਿ ਜਿਹੜੀਆਂ ਸਟੇਟ ਦੀਆਂ ਪਾਲਿਸੀਜ਼ ਹੁੰਦੀਆਂ ਨੇ, ਜਦੋਂ ਆਲ ਅਲੋਨ ਦੀ ਗੱਲ ਕੀਤੀ, ਔਰ ਮੈਂ ਈਵਨ ਜੇ ਪਿਛਲੇ ਸੈਗਮੈਂਟ 'ਚ 200 ਮਿਲੀਅਨ ਮੁਸਲਮਾਨਾਂ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ ਕਿ 20 ਕਰੋੜ ਕਿਸ ਕਦਰ ਜ਼ਲੀਲ ਹੋ ਰਹੇ ਨੇ। ਪਰ ਜੇ ਅਸੀਂ ਸਟੇਟ ਲੈਵਲ ਦੇ ਉੱਤੇ ਦੇਖੀਏ ਤੇ ਇਸਲਾਮਿਕ ਵਰਲਡ ਦੇ OIC ਹੋਏ, ਅਦਰਵਾਈਜ਼ ਹੋਣ 57 ਦੇ ਕਰੀਬ ਦੇਸ਼ ਨੇ, ਬਾਰਿੰਗ ਪਾਕਿਸਤਾਨ ਜਾਂ ਥੋੜਾ ਬਹੁਤ ਟਰਕੀ ਜਿਹੜਾ ਹੁਣ ਖੁਦ ਹੀ ਉਸ ਦੇ ਨਾਲ ਜੂਝ ਰਿਹਾ ਹੈ ਇਸ COVID-19 ਦੇ ਨਾਲ, ਜਾਂ ਮਲੇਸ਼ੀਆ ਜਿੱਥੇ ਮਿਸਟਰ ਮਹਾਤਰ ਸਨ ਜਿਹੜੇ ਹੁਣ ਪਾਵਰ 'ਚ ਨਹੀਂ ਨੇ, ਕਿਸੇ ਨੇ ਕਸ਼ਮੀਰੀਆਂ ਦੇ ਹੱਕ 'ਚ ਵੀ ਆਵਾਜ਼ ਨਹੀਂ ਸੀ ਚੁੱਕੀ ਔਰ ਅੱਜ ਵੀ ਇਹੀ ਹਾਲ ਹੈ। ਸੋ ਮੇਰਾ ਜਿਹੜਾ ਕੰਸਰਨ ਸੀ ਇਸ ਹਵਾਲੇ ਨਾਲ ਸੀ ਕਿ ਸਾਨੂੰ ਇਹ ਮੰਨ ਕੇ ਤੁਰਨਾ ਚਾਹੀਦਾ, ਕਿਉਂਕਿ ਅਸੀਂ ਕੈਨੇਡਾ ਅਮਰੀਕਾ 'ਚ ਬੈਠੇ ਹਾਂ, ਇੰਗਲੈਂਡ 'ਚ ਹੈ, ਭਾਵੇਂ ਇੱਥੇ ਅਸੀਂ ਪੋਲੀਟੀਕਲ ਕੋਰੀਡੋਰ ਤੱਕ ਵੀ ਸਾਡੇ MP ਔਰ ਮਿਨਿਸਟਰ ਨੇ, ਪਰ ਜਦੋਂ ਮੈਂ ਇਹ ਦੇਖਦਾ ਕਿ ਸਾਨੂੰ ਆਪਣੀ ਆਜ਼ਾਦੀ ਦੀ ਲੜਾਈ ਖੁਦ ਲੜਨੀ ਪਏਗੀ, ਇਸ ਦਾ ਮਤਲਬ ਇਹ ਹੈ ਕਿ ਸੋ ਫਾਰ ਕੋਈ ਵੀ ਸਟੇਟ ਖੁੱਲ ਕੇ ਸਿੱਖ ਮਸਲੇ ਦੇ ਉੱਤੇ ਜਿਹੜੀ ਹੈ ਉਹ ਨਿੱਤਰ ਕੇ ਸਾਡੇ ਨਾਲ ਨਹੀਂ ਖਲੋਤੀ ਹੈ। ਇਹ ਸੀ ਮਕਸਦ। ਕਈ ਵਾਰੀ ਇਹ ਇੱਕ ਹਲੂਣਾ ਦੇਣਾ ਵੀ ਹੁੰਦਾ ਔਰ ਜ਼ਾਹਰ ਹੈ ਮੇਰੇ ਬੈਕ ਆਫ ਮਾਈਂਡ ਤੇ ਉਹਨਾਂ ਅਫਗਾਨ ਸਿੱਖ ਜਿਹੜੀਆਂ ਸਾਰੀਆਂ 300 ਦੇ ਕਰੀਬ ਸਾਰੀਆਂ ਫੈਮਲੀਜ਼ ਉੱਥੇ ਨੇ ਜਿਹੜੇ ਨਿਕਲਣਾ ਚਾਹੁੰਦੇ ਨੇ, ਉਹਨਾਂ ਚੋਂ ਵੀ ਕੁਝ ਗੁਰਦੁਆਰਿਆਂ ਦੀ ਹਿਫਾਜ਼ਤ ਲਈ ਨੇ। ਸੋ ਮੈਂ ਉਸ ਕੰਟੈਕਸਟ ਦੇ ਵਿੱਚ ਗੱਲ ਕੀਤੀ ਸੀ ਕਿ ਵੀ ਇਹ ਜਿਹੜਾ ਕਈ ਵਾਰ ਕੁਝ ਮੌਕਿਆਂ ਦੇ ਉੱਤੇ ਤੁਹਾਡੇ ਕੋਲ ਇੱਕ ਗੁੱਡਵਿਲ ਲੈਣ ਦਾ ਮੌਕਾ ਵੀ ਹੁੰਦਾ ਹੈ। ਹਾਲਾਂਕਿ ਇੱਕ ਦੋ ਸਾਡੇ ਵਿਊਅਰਸ ਨੇ ਇਹ ਵੀ ਸੁਝਾਅ ਦਿੱਤਾ ਹੈ ਵੀ ਪਾਕਿਸਤਾਨ ਨੂੰ ਉਹਨਾਂ ਨੂੰ ਜਿਹੜੀਆਂ 200-300 ਫੈਮਲੀਜ਼ ਨੇ ਉਹਨਾਂ ਨੂੰ ਲੈਣਾ ਚਾਹੀਦਾ ਔਰ ਉਹਨਾਂ ਨੂੰ ਕਰਤਾਰਪੁਰ ਸਾਹਿਬ 'ਚ ਵਸਾਉਣਾ ਚਾਹੀਦਾ ਹੈ। ਮੈਨੂੰ ਚੰਗਾ ਲੱਗਾ ਸੁਝਾਅ ਹੈ ਕਿ ਭਾਈ ਕੋਈ ਨਹੀਂ, ਇਨੀਸ਼ੀਅਲੀ ਹਾਲਾਂ ਅਸੀਂ ਤਾਂ ਈਵਨ ਇਹ ਸਮਝਦੇ ਹਾਂ ਵੀ ਇਸ ਵੇਲੇ ਉਹਨਾਂ ਨੂੰ ਉੱਥੋਂ ਸੇਫਲੀ ਉਹ ਭਾਵੇਂ ਪਿਸ਼ਾਵਰ ਹੀ ਆ ਜਾਣ, ਕਿਉਂਕਿ ਪਿਸ਼ਾਵਰ 'ਚ ਕਾਫੀ ਉਹਨਾਂ ਦੀ ਪਸ਼ਤੋ ਸਪੀਕਿੰਗ ਆਪਣੀ ਕਮਿਊਨਿਟੀ ਜਿਹੜੀ ਆ ਉੱਥੇ ਵਸਦੀ ਹੈ ਸਿੱਖਾਂ ਦੀ, ਔਰ ਪਿਸ਼ਾਵਰ ਦੇ ਵਿੱਚ ਹਿਸਟੋਰੀਕਲ ਗੁਰਦੁਆਰਾ ਭਾਈ ਜੋਗਾ ਸਿੰਘ ਦਾ, ਜਿਹਨਾਂ ਨੂੰ ਜੋਗਨ ਸ਼ਾਹ ਕਹਿੰਦੇ ਨੇ, ਤੇ ਭਾਈ ਬੀਬਾ ਸਿੰਘ, ਇਹ ਖੁੱਲੇ ਵੀ ਹੋਏ ਨੇ।
ਔਰ ਉਹਨਾਂ ਦੀ ਸਮੱਸਿਆ ਹੈ ਕਿ ਲੈਂਗੁਏਜ ਵੀ ਇੱਕ ਪ੍ਰੋਬਲਮ ਹੋਏਗੀ, ਕਿਉਂਕਿ ਉਹਨਾਂ ਚੋਂ ਬਹੁਤ ਸਾਰੇ ਜਿਹੜੇ ਨੇ ਉਹਨਾਂ ਦੀ ਮਦਰ ਟੰਗ ਹੀ ਪਸ਼ਤੋ ਹੈ, ਉਹ ਤਾਂ ਈਵਨ ਪੰਜਾਬੀ ਵੀ ਨਹੀਂ ਉਹਨਾਂ ਨੂੰ ਆਉਂਦੀ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਵੀ ਅਸੀਂ ਇਸ ਹਵਾਲੇ ਨਾਲ ਸੀ ਕਿ ਕੋਈ ਵੀ ਪਾਕਿਸਤਾਨ ਦੇ ਹਾਇਰ ਅਫੀਸ਼ੀਅਲ ਜਿਨ੍ਹਾਂ ਦੇ ਵਿੱਚ ਤੱਕ ਇਹ ਗੱਲ ਪਹੁੰਚੀ ਵੀ ਹੈ ਗਵਰਨਰ ਲੈਵਲ ਤੇ ਵੀ, ਔਰ ਕਿਸੇ ਨੇ ਇਹ ਵੀ ਸਾਡੇ ਵੀਰ ਨੇ ਕਿਹਾ ਵੀ ਤੁਸੀਂ ਯੂ ਪਿਕ ਅਪ ਦਾ ਫੋਨ ਡਾਇਰੈਕਟਲੀ ਐਂਡ ਟਾਕ ਟੂ ਇਮਰਾਨ ਖਾਨ। ਚਲੋ ਤੁਹਾਡਾ ਸ਼ੁਕਰੀਆ। ਮੈਂ ਸਮਝਦਾ ਵੀ ਇਮਰਾਨ ਖਾਨ ਸਾਡੇ ਇੱਕ ਨਾਇਕ ਨੇ, ਹੀਰੋ ਨੇ, ਉਹਨਾਂ ਨੇ ਸਿੱਖਾਂ ਦੇ ਦਿਲਾਂ 'ਚ ਬੜੀ ਜਿਹੜੀ ਡੂੰਘੀ ਆਪਣੀ ਥਾਂ ਬਣਾਈ ਹੈ। ਲੇਕਿਨ ਇਹ ਫੈਸਲੇ ਇਸ ਕਿਸਮ ਦੇ ਜਿਸ ਲੈਵਲ ਤੇ ਉੱਥੇ ਹੁੰਦੇ ਨੇ, ਇਹ ਨਹੀਂ ਹੈ ਕਿ ਬਈ ਉਹ ਅਨਅਵੇਅਰ ਨੇ। ਜਦੋਂ ਗਵਰਨਰ ਤੱਕ ਜਾਂ ਸ਼੍ਰੀ ਮਜ਼ਾਰੀ ਜਿਹੜੇ ਉਹਨਾਂ ਦੇ ਇਹ ਸਾਰੇ ਇਸ਼ੂ ਨਾਲ ਨੇ, ਉਹਨਾਂ ਤੱਕ ਵੀ ਇਹ ਪਹੁੰਚ ਹੋਈ ਹੈ। ਸੋ ਕੀ ਰੁਕਾਵਟ ਹੈ ਜਾਂ ਉਹਨਾਂ ਦੇ ਕੀ ਜਿਹੜੇ ਨੇ ਕੰਸਰਨ ਨੇ, ਇਹਨਾਂ ਦਾ ਸਾਨੂੰ ਨਹੀਂ ਪਤਾ, ਕਿਉਂਕਿ ਸਟੇਟ ਦੀਆਂ ਪਾਲਿਸੀਜ਼ ਕੱਲੀਆਂ ਇੱਕ ਐਮੋਸ਼ਨ ਤੇ ਬੇਸਡ ਨਹੀਂ ਹੁੰਦੀਆਂ। ਸੋ ਮੈਂ ਉਸ ਕੰਟੈਕਸਟ ਦੇ ਵਿੱਚ ਇਹ ਕਿਹਾ ਸੀ, ਤੁਹਾਡੀ ਮੁਹੱਬਤ, ਤੁਹਾਡਾ ਪਿਆਰ, ਤੁਹਾਡਾ ਸਾਥ, ਇਹੀ ਸਾਡਾ ਸਰਮਾਇਆ। ਜੇ ਕੋਈ ਮੈਨੂੰ ਪੁੱਛੇ ਕਿ ਵੀ ਇਸ 30-35 ਸਾਲ ਦੇ ਇਸ ਪਬਲਿਕ ਲਾਈਫ ਦੇ ਵਿੱਚ, ਪੰਥਕ ਲਾਈਫ ਦੇ ਵਿੱਚ ਮੇਰੀ ਕੀ ਪੂੰਜੀ ਹੈ, ਤਾਂ ਤੁਸੀਂ ਸਾਰੇ ਮੇਰੀ ਜਿਹੜੀ ਹੈ ਉਹ ਪੂੰਜੀ ਹੋ, ਤੁਹਾਡਾ ਪਿਆਰ, ਤੁਹਾਡੀ ਮੁਹੱਬਤ। ਔਰ ਮੈਂ ਇਸ ਦੀ ਅਹਿਮੀਅਤ ਨੂੰ ਵੀ ਸਮਝਦਾ ਕਿ ਅਸੀਂ ਥੋੜਾ ਬਹੁਤ ਜ਼ਰੂਰ ਇਸ ਪਾਸੇ ਪੇਸ਼ਕਦਮੀ ਕੀਤੀ ਹੈ। ਦੋਨਾਂ ਕੌਮਾਂ ਦੀ ਸਾਂਝ, ਉਹ ਵਹਾਦਤ ਦਾ, ਉਹ ਆਪਸੀ ਜਿਹੜਾ ਇੱਕ ਉਸ ਇਸ਼ਕ ਦੀ ਸਾਂਝ ਸੀ ਜਿਸ ਨੂੰ ਅਲਾਮਾ ਇਕਬਾਲ ਨੇ ਤੌਹੀਦ ਦੇ ਨਾਲ ਜੋੜ ਕੇ ਗੱਲ ਕੀਤੀ। ਔਰ 10ਵੇਂ ਪਾਤਸ਼ਾਹ ਨੇ ਆਪਣਾ ਜ਼ਫਰਨਾਮਾ ਜਿਹੜਾ ਔਰੰਗਜ਼ੇਬ ਨੂੰ ਲਿਖਿਆ ਸੀ, ਫਤਿਹ ਦੀ ਚਿੱਠੀ, ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਤੂੰ ਜਿਹੜਾ ਇਹ ਬੁੱਤ ਪ੍ਰਸਤ ਹਿੰਦੂ ਰਾਜਿਆਂ ਦੇ ਪਿੱਛੇ ਲੱਗ ਕੇ ਜਿਹੜਾ ਇਹ ਸਾਰੀ ਤਬਾਹੀ ਕੀਤੀ ਹੈ, ਮੈਂ ਵੀ ਬੁੱਤਾਂ ਨੂੰ ਤੋੜਨ ਵਾਲਾ ਹਾਂ ਔਰ ਇਹ ਬੁੱਤ ਪ੍ਰਸਤ ਨੇ, ਮੈਂ ਬੁੱਤੋ ਸ਼ਿਕਨ। ਸੋ ਜ਼ਾਹਿਰ ਹੈ ਵੀ ਇਹ ਗੱਲ ਜਿਹੜੀ ਹੈ ਇਸ ਨੂੰ ਉਸ ਅਹਿਮੀਅਤ ਦੇ ਨਾਲ ਕਦੇ ਡਿਸਕਸ ਨਹੀਂ ਕੀਤਾ ਗਿਆ। ਸੋ ਅਸੀਂ ਘੱਟੋ ਘੱਟ ਇੱਕ ਇਸ ਪਲੇਟਫਾਰਮ ਤੋਂ TV 84 ਦੇ ਕੋਸ਼ਿਸ਼ ਕੀਤੀ ਕਿ ਇਹ ਸਾਡੀਆਂ ਸਾਂਝਾਂ ਜਿਹੜੀਆਂ ਨੇ ਪੁਖਤਾ ਹੋਣ, ਮਜ਼ਹਬੀ ਵੀ, ਤਹਿਜ਼ੀਬੀ ਤਾਂ ਹੈ ਹੀ ਨੇ, ਔਰ ਇਸ ਦੇ ਨਾਲ ਨਾਲ ਸਿਆਸੀ ਵੀ, ਕਿਉਂਕਿ ਅਸੀਂ ਆਪਣਾ ਹਮਸਾਇਆ ਮੁਲਕ ਹੈ ਪਾਕਿਸਤਾਨ, ਸਾਡਾ ਖਾਲਿਸਤਾਨ ਦਾ ਗਵਾਂਢੀ, ਔਰ ਸਾਡਾ ਮੱਕਾ ਮਦੀਨਾ, ਅਸੀਂ ਤੁਹਾਡੀ ਹਿਫਾਜ਼ਤ 'ਚ ਨੇ। ਔਰ ਇਹ ਸਾਰੇ ਜਿਹੜੇ ਨੇ ਇਹ ਉਹ ਬੌਂਡ ਨੇ ਜਿਨ੍ਹਾਂ ਨੂੰ ਕੋਈ ਮਾੜੀ ਮੋਟੀ ਘਟਨਾ ਜਾਂ ਕੋਈ ਮਾੜਾ ਮੋਟਾ ਕਈ ਵਾਰੀ ਗਿਲਾ ਜਾਂ ਸ਼ਿਕਵਾ ਵੀ ਜਿਹੜਾ ਉਹ ਕਮਜ਼ੋਰ ਨਹੀਂ ਕਰ ਸਕਦਾ। ਅੱਲਾਹ ਤਾਲਾ ਤੁਹਾਨੂੰ ਬਹੁਤ ਬੁਲੰਦੀਆਂ ਦੇ, ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਲਿਖਤ ਦੇ ਲਈ। ਜੀ ਡਾਕਟਰ ਸਾਹਿਬ, ਸਮਾਂ ਇਜਾਜ਼ਤ ਨਹੀਂ ਦਿੰਦਾ ਗੱਲਬਾਤ ਨੂੰ ਅੱਗੇ ਤੋਰੀਏ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਵਿਚਾਰਾਂ ਦੀ ਸਾਂਝ ਪਾਈ ਹੈ, ਸਮਾਂ ਕੱਢਿਆ। ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਿਆਰ ਦਿੰਦੇ ਆ, ਲਿਖਦੇ ਆ, ਮੈਸੇजेस ਸਾਨੂੰ ਭੇਜਦੇ ਆ ਜਾਂ ਸਵਾਲ ਪੁੱਛਦੇ ਆ। ਸੋ sos@tv84.tv ਦੇ ਉੱਤੇ ਤੁਸੀਂ ਸਾਨੂੰ ਈਮੇਲ ਲਿਖ ਕੇ ਆਪਣੇ ਸੁਝਾਅ ਭੇਜ ਸਕਦੇ ਹੋ, ਮੈਸੇਜ ਲਿਖ ਸਕਦੇ ਹੋ, ਜਾਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਜ਼ਰੂਰ ਮੈਂ ਬੇਨਤੀ ਕਰਦਾ ਕਿ TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨ ਦੇ ਲਈ ਪਲੇਜ ਕਰ ਸਕਦੇ ਹੋ, ਜਾਂ ਸਾਡਾ ਜਿਹੜਾ ਐਡਰੈਸ ਦਿੱਤਾ ਹੋਇਆ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ, ਇਹਦੇ ਰਾਹੀਂ ਤੇ ਫੋਨ ਨੰਬਰ ਰਾਹੀਂ ਸਾਡੇ ਤੱਕ ਪਹੁੰਚ ਵੀ ਕਰ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈਏ ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।